ਵਿਊਅਰਸ ਵੈਲਕਮ ਬੈਕ ਨੂੰ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਬਾਰੇ ਕਿ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਚੀਨ, ਭਾਰਤ ਅਤੇ ਪਾਕਿਸਤਾਨ ਪ੍ਰਤੀ ਕੀ ਹੋਣਗੀਆਂ। ਇਹ ਕਿਆਸ ਰਾਈਆਂ ਜਿਹੜੀਆਂ ਨੇ ਉਹ ਲਗਾਈਆਂ ਜਾ ਰਹੀਆਂ ਨੇ। ਚੀਨ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ 28 ਅਧਿਕਾਰੀਆਂ ਤੇ ਪਾਬੰਦੀਆਂ ਆਇਦ ਕੀਤੀਆਂ ਹਨ ਕਿ ਪ੍ਰੈਜ਼ੀਡੈਂਟ ਬਾਈਡਨ ਭਾਰਤ ਦੀ ਫਾਸ਼ੀਵਾਦੀ ਹਕੂਮਤ ਨੂੰ ਚੀਨ ਅਤੇ ਪਾਕਿਸਤਾਨ ਦੇ ਖਿਲਾਫ ਇਵੇਂ ਹੀ ਹਮਾਇਤ ਦਿੰਦੇ ਰਹਿਣਗੇ ਜਿਵੇਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਦਿੱਤੀ ਸੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 80s ਦਾ ਜ਼ਿਕਰ ਹੈ। ਇੱਕ ਚੰਗੇ ਰੱਬ ਨੂੰ ਪਹੁੰਚੇ ਇਨਸਾਨ ਉਹ ਆਪਣੇ ਜਿਹੜੇ ਉਹਨਾਂ ਦੇ ਚੇਲੇ ਸੀ ਉਹਨਾਂ 'ਚ ਗੱਲ ਕਰ ਰਹੇ ਸੀ ਕਿ ਵੀ ਬਹੁਤ ਭਿਆਨਕ ਸਮਾਂ ਆ ਰਿਹਾ ਹੈ। ਉਹ ਸਮਾਂ ਵੀ ਆਏਗਾ ਕਦੇ ਕਿ ਵੀ 5-5 ਕੋਹ ਦੇ ਉੱਤੇ ਦੀਵਾ ਜਗੇਗਾ, ਇੰਨੀ ਬਰਬਾਦੀ ਹੋਏਗੀ, ਇੰਨਾ ਹੋਏਗਾ। ਤੇ ਇੱਕ ਸੱਜਣ ਜਿਹੜਾ ਪਿੱਛੇ ਬੈਠੇ ਸੁਣ ਰਹੇ ਸੀ ਉਹ ਕਹਿੰਦੇ ਬਾਬਾ ਜੀ ਇਹ ਦੱਸੋ ਸਾਡੇ ਵਾਲੇ ਕੋਹ ਤੇ ਜਗੂ ਕਿ ਨਾ ਜਗੂ? ਵੀ ਬਾਕੀਆਂ ਦਾ ਸਾਨੂੰ ਕੀ ਫਿਕਰ ਹੈ, ਵੀ ਸਾਡੇ ਵਾਲੇ ਕੋਹ ਤੇ ਜਗੇਗਾ ਕਿ ਨਹੀਂ ਜਗੇਗਾ। ਸੋ ਮੈਂ ਇਹ ਦੇਖ ਰਿਹਾ ਵੀ ਅਸੀਂ ਵੇਰਵੇ ਦੇ ਨਾਲ ਪ੍ਰੈਜ਼ੀਡੈਂਟ ਬਾਈਡਨ ਔਰ ਕਮਲਾ ਹੈਰਿਸ ਉਹਨਾਂ ਦੀ ਟ੍ਰਾਂਜੀਸ਼ਨ ਜਿਹੜੀ ਹੈ ਇਲੈਕਟ ਤੋਂ ਪ੍ਰੈਜ਼ੀਡੈਂਟ ਇਲੈਕਟ, ਵਾਈਸ ਪ੍ਰੈਜ਼ੀਡੈਂਟ ਇਲੈਕਟ ਤੋਂ ਹੁਣ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਤੱਕ ਦਾ ਜ਼ਿਕਰ ਕੀਤਾ ਹੈ। ਔਰ ਜ਼ਾਹਰ ਹੈ ਕਿ 15 ਜਿਹੜੇ ਦੇ ਲਗਭਗ ਐਗਜ਼ੈਕਟਿਵ ਆਰਡਰਸ ਰੋਲ ਬੈਕ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਨੀਤੀਆਂ ਨੂੰ ਨੇ। ਔਰ ਉਹਨਾਂ ਦੀ ਜਿਹੜੀ ਇਨਾਗਰਲ ਸਪੀਚ ਹੈ ਉਹਦੇ 'ਚ ਇੰਡੀਕੇਸ਼ਨ ਤਾਂ ਦੁਨੀਆ ਦੇ ਅਲਾਇੰਸਿਸ ਜਿਹੜੇ ਟੁੱਟੇ ਨੇ ਉਹਨਾਂ ਨੂੰ ਜੋੜਨ ਦੀ ਹੈ। ਔਰ ਜਿਵੇਂ ਉਹਨਾਂ ਦੇ ਐਗਜ਼ੈਕਟਿਵ ਆਰਡਰ ਵੀ ਨੇ, ਕਲਾਈਮੇਟ ਚੇਂਜ ਹੋਏ ਔਰ ਦੂਸਰਾ ਹੋਏ। ਹਾਲਾਂ ਜਿਹੜੇ ਹੋਰ 2-3 ਨੁਕਤਿਆਂ ਦੇ ਉੱਤੇ ਗੱਲ ਹੋਈ ਕਿ ਈਰਾਨ, ਕਿਉਂਕਿ ਜਦੋਂ ਈਰਾਨ ਡੀਲ ਵੀ ਹੋਈ ਹੈ ਉਹਦੇ 'ਚ ਓਬਾਮਾ ਐਡਮਿਨਿਸਟ੍ਰੇਸ਼ਨ ਵੇਲੇ ਕਾਫੀ ਗੱਲਬਾਤ ਦੇ ਵਿੱਚ ਲੀਡ ਤਾਂ ਜੋ ਬਾਈਡਨ ਦੀ ਸੀ। ਲੇਕਿਨ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੀਆਂ ਲਾਈਨਸ ਲਈਆਂ ਉਹ ਅਨਡੂ ਕਰਨੀਆਂ ਵੀ ਇੰਨੀਆਂ ਸੌਖੀਆਂ ਨਹੀਂ ਹੋਣੀਆਂ, ਕਿਉਂਕਿ ਬੇਸ਼ੱਕ ਸਿਧਾਂਤਕ ਪੋਜੀਸ਼ਨ ਕੋਈ ਰਹੀ ਹੋਏ ਡੈਮੋਕ੍ਰੈਟਾਂ ਦੀ, ਜਾਂ ਉਹਨਾਂ ਨੇ ਵਿਰੋਧ ਕੀਤਾ ਹੋਏ ਜਾਂ ਆਪਣੇ ਪੀਰੀਅਡ 'ਚ ਵਿਰੋਧ ਨਾ ਵੀ ਕੀਤਾ ਹੋਏ, ਕੁਛ ਨਾ ਕੀਤਾ ਹੋਏ, ਲੇਕਿਨ ਜੋ ਕਰ ਦਿੱਤਾ ਹੈ ਉਹ ਕਿਸੇ ਨੇ ਅਨਡੂ ਨਹੀਂ ਕਰਨਾ। ਜਿਵੇਂ ਈਵਨ ਅਸੀਂ ਹਿੰਦੂਤਵਾ ਆਈਡੀਓਲੋਜੀ ਦੀ ਜਿਨ੍ਹਾਂ ਕੋਲ ਪਾਵਰ ਹੈ, ਜੇ ਅਸੀਂ ਇਮੈਜਿਨ ਕਰੀਏ ਕਿ ਵੀ ਡਾਊਨ ਦਾ ਰੋਡ ਅਗਲੀਆਂ ਚੋਣਾਂ ਤੱਕ 2024 ਤੱਕ ਭਾਰਤ ਦੇ ਵਿੱਚ ਬੀਜੇਪੀ ਦੀ ਥਾਂ ਤੇ ਕੋਈ ਹੋਰ ਪਾਰਟੀ ਆਉਂਦੀ ਹੈ, ਕਾਂਗਰਸ ਆਉਂਦੀ ਹੈ ਜਾਂ ਆਪੋਜੀਸ਼ਨ ਪਾਰਟੀਆਂ ਆਉਂਦੀਆਂ, ਸੋ ਜਿਹੜੇ ਸਟੈਪ ਆਲਰੇਡੀ ਬੀਜੇਪੀ ਸਰਕਾਰ ਨੇ ਲਏ ਨੇ, ਨਵੀਂ ਆਉਣ ਵਾਲੀ ਹਕੂਮਤ ਤਾਂ ਉਹਨੂੰ ਅਨਡੋ ਨਹੀਂ ਕਰ ਸਕਦੀ, ਉਹ ਕਰੇਗੀ, ਵਿਹਲੇ ਨਹੀਂ ਹੁੰਦੀ। ਕਿਉਂਕਿ ਜਿਹੜੀ ਇੱਕ ਖਾਸ ਤੌਰ 'ਤੇ ਰਾਸ਼ਟਰਵਾਦ ਜਾਂ ਨੈਸ਼ਨਲਿਜ਼ਮ ਦੇ ਨਾਂ ਥੱਲੇ ਜਾਂ ਰੇਸਿਜ਼ਮ ਦੇ ਥੱਲੇ ਤੁਸੀਂ ਜਿਹੜਾ ਇੱਕ ਬਿਲਟ ਕੀਤਾ ਹੁੰਦਾ, ਦੂਜਿਆਂ ਨੇ ਵੀ ਤਾਂ ਅਲਟੀਮੇਟਲੀ ਇਸ ਗੱਲ ਦਾ ਧਿਆਨ ਰਹੇ। ਅਮਰੀਕਾ ਗੋਰਿਆਂ ਦਾ 70% ਤੋਂ ਜ਼ਿਆਦਾ ਗੋਰੇ ਨੇ, ਇੰਡੀਆ 80% ਹਿੰਦੂ ਨੇ। ਸੋ ਕਹਿਣ ਨੂੰ ਅਸੀਂ ਕਹੀਏ ਕਿ ਵੀ ਡਿਵਾਈਡਡ ਨੇ, ਦਲਿਤ ਨੇ ਜਾਂ ਦੂਸਰੇ ਨੇ, ਲੇਕਿਨ ਇਨ ਦਾ ਐਂਡ ਆਫ ਦਾ ਡੇ ਜੇ 2014 ਜਾਂ 2019 ਚੋਂ ਪਾਵਰ 'ਚ ਆਏ ਨੇ ਤਾਂ ਉਸੇ ਹਿੰਦੂ ਸੈਂਟੀਮੈਂਟ ਜਿਹਨੇ ਫਿਰ ਕਾਸਟ ਨੂੰ ਵੀ ਪਿੱਛੇ ਛੱਡਤਾ, ਬਾਕੀ ਜਿਹੜੀਆਂ ਡਿਸਕ੍ਰਿਮੀਨੇਸ਼ਨ ਨੇ ਉਹਨਾਂ ਨੂੰ ਵੀ ਪਿੱਛੇ ਛੱਡ ਦਿੱਤਾ। ਸੋ ਇਹ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਇਹ ਜ਼ਮੀਨੀ ਹਕੀਕਤ ਹੈ। ਹੁਣ ਇਹਦੇ 'ਚ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੀ ਜਿਸ ਅੰਦਾਜ਼ 'ਚ ਟਰੰਪ ਨੇ ਮੋਦੀ ਨੂੰ ਸਪੋਰਟ ਕੀਤਾ, ਮੋਦੀ ਨੇ ਟਰੰਪ ਨੂੰ ਕੀਤਾ, ਬੇਸ਼ੱਕ ਮਕਸਦ ਤਾਂ ਐਂਟਾਈ ਚਾਈਨਾ ਫਰੰਟ, ਫਿਰ ਵਨ ਬੈਲਟ ਵਨ ਰੋਡ ਚਾਈਨਾ ਦਾ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਔਰ ਦੁਨੀਆ 'ਚ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਉਹਨੂੰ ਬਲੌਕ ਕਰਨ ਦੀ ਲਾਈਨ, ਫਿਰ ਇੰਡੋ ਪੈਸੀਫਿਕ ਦਾ ਕਾਨਸੈਪਟ ਦੇ ਕੇ ਫਿਰ ਕੁਐਡ ਨਾਲ ਉਹ ਲਿਆ ਕੇ ਵਿੱਚ ਵਾੜ ਦਿੱਤਾ, ਆਸਟ੍ਰੇਲੀਆ ਨੂੰ ਵੀ ਔਰ ਜਾਪਾਨ ਨੂੰ ਵੀ ਔਰ ਅਮਰੀਕਾ ਔਰ ਇੰਡੀਆ ਕੁਆਡ ਦੇ ਥੱਲੇ ਇਹ ਸਾਰੀ ਲਾਈਨ ਆਈ। ਹੁਣ ਕੀ ਬਾਈਡਨ ਐਡਮਿਨਿਸਟ੍ਰੇਸ਼ਨ ਉਹਨੂੰ ਅਨਡੂ ਕਰੇਗਾ? ਇਸੇ ਤਰ੍ਹਾਂ ਪਾਕਿਸਤਾਨ ਬਾਰੇ ਭਾਵੇਂ ਟਰੰਪ ਨੇ ਕੋਈ ਇਸ ਕਿਸਮ ਦਾ ਨਹੀਂ, ਕਿਉਂਕਿ ਟਰੰਪ ਦੇ 4 ਸਾਲ ਦੇ ਪੀਰੀਅਡ 'ਚ ਉਹਨੇ ਕੋਈ ਨਵੀਂ ਜੰਗ ਨਹੀਂ ਵਿੱਢੀ, ਰਾਦਰ ਅਫਗਾਨਿਸਤਾਨ ਨੂੰ ਉਹਨੇ ਜਿਹੜਾ ਹੈ ਉਹ ਉਸ ਨੈਗੋਸ਼ੀਏਸ਼ਨ ਦੇ ਵਿੱਚ ਲਿਆਂਦਾ ਤਾਲੀਬਾਨ ਦੇ ਨਾਲ, ਔਰ ਉਹ ਲਾਸਟ ਜਾਂਦੇ ਜਾਂਦੇ ਵੀ ਟਰੂਪ ਵਿਦਡਰਾ ਕਰਕੇ ਇਸ ਵੇਲੇ ਸਿਰਫ 2500 ਅਮਰੀਕਨ ਟਰੂਪ ਨੇ ਅਫਗਾਨਿਸਤਾਨ 'ਚ। ਹੁਣ ਸਾਡੇ ਲਈ ਇਹ ਅਹਿਮੀਅਤ ਵਾਲੀ ਗੱਲ ਹੈ ਦੇਖਣ ਵਾਲੀ ਕਿ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਲਾਈਨ ਇੰਡੀਆ ਬਾਰੇ, ਪਾਕਿਸਤਾਨ ਬਾਰੇ, ਚਾਈਨਾ ਬਾਰੇ, ਅਫਗਾਨਿਸਤਾਨ ਨੀਤੀ ਕੀ ਹੋਏਗੀ। ਹੁਣ ਇਸ ਦੀ ਇੱਕ ਝਲਕ ਜਿਹੜੀ ਕਿ ਆਲਰੇਡੀ ਸੈਨੇਟ ਦੇ ਵਿੱਚ ਕਿਉਂਕਿ ਕਨਫਰਮੇਸ਼ਨ ਹੁੰਦੀ ਹੈ, ਕਨਫਰਮੇਸ਼ਨ ਹੀਅਰਿੰਗ ਹੁੰਦੀ ਹੈ,
ਔਰ ਬਾਈਡਨ ਨੇ ਜਿਨ੍ਹਾਂ ਨੂੰ ਵਿਦੇਸ਼ ਮੰਤਰੀ ਦੇ ਤੌਰ ਤੇ ਨੋਮੀਨੇਟ ਕੀਤਾ ਹੈ, ਸੈਕਟਰੀ ਆਫ ਸਟੇਟ ਜਿਹਨੂੰ ਕਿਹਾ ਜਾਂਦਾ ਹੈ, ਉਹ ਮਿਸਟਰ ਐਂਟਨੀ ਬਲਿਨਕਨ ਨੇ। ਔਰ ਉਹਨਾਂ ਦੀ ਆਲਰੇਡੀ ਸੈਨੇਟ ਦੇ ਵਿੱਚ ਚੱਲ ਰਹੀ ਹੈ ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ, ਅਸੀਂ ਉਹਦੇ ਨੁਕਤਿਆਂ ਤੇ ਵੀ ਗੱਲ ਕਰਾਂਗੇ। ਔਰ ਫਿਰ ਚਾਈਨਾ ਕਿਵੇਂ ਰਿਸਪੌਂਡ ਕਰੇਗਾ, ਕਿਉਂਕਿ ਚਾਈਨਾ ਟਰੰਪ ਬਾਰੇ ਤਾਂ, ਕਿਉਂਕਿ ਟਰੰਪ ਨੇ ਮਿਲਾਈਨ ਵੀ ਕੀਤਾ, ਟੈਰਿਫਸ ਵੀ ਲਾਈਆਂ ਉਹਨੂੰ, ਜਿਹੜਾ ਉਹ ਚਾਈਨੀਜ਼ ਵਾਇਰਸ ਕਹਿ ਕੇ ਜਾਂਦੇ ਜਾਂਦੇ ਵੀ ਇਹੀ ਕਹਿ ਕੇ ਗਿਆ। ਸੋ ਇਹ ਜਿਉਂ ਹੀ ਟਰੰਪ ਇੱਥੋਂ ਨਿਕਲਿਆ ਔਰ ਉਹਨਾਂ ਨੇ ਜਿਵੇਂ ਚੀਨ ਦੇ ਉੱਤੇ ਕਿ ਜੀ ਸਿੰਗਕਿਓਂਗ 'ਚ ਮੁਸਲਮਾਨਾਂ ਦੀ ਨਸਲਕੁਸ਼ੀ ਹੋ ਰਹੀ ਹੈ, ਇਸ ਇਸ਼ੂ ਨੂੰ ਬਣਾ ਕੇ ਤਾਈਵਾਨ ਦੇ ਨਾਲ ਜਿਹੜੀ ਰੈਸਟ੍ਰੇਂਟ ਸੀ ਵਪਾਰਕ ਉਹ ਤੋੜ ਦਿੱਤੇ, ਦਲਾਈ ਲਾਮੇ ਨੂੰ ਜਿਹੜਾ ਉਹ ਖੜਾ ਕਰ ਦਿੱਤਾ ਦੁਬਾਰਾ। ਔਰ ਚੀਨ ਨੇ ਜਿਹੜਾ ਇਸ ਦਾ ਅੱਜ ਜਵਾਬ ਦਿੱਤਾ, ਉਹਨਾਂ ਨੇ ਕਿਹਾ ਵੀ ਜਾਂਦੇ ਜਾਂਦੇ ਫਿਰ ਇਨਾਮ ਵੀ ਤੁਸੀਂ ਲੈ ਜਾਓ। ਚਾਈਨਾ ਸੈਂਕਸ਼ਨਸ 28 Trump administration officials. Beijing says Pompeo others interfered in China's internal affairs and undermined its interests. So ਚੀਨ ਨੇ ਅੱਜ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਦੇ 28 ਜਿਹੜੇ ਅਧਿਕਾਰੀ ਨੇ ਉਹਨਾਂ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ। ਔਰ ਉਹਨਾਂ ਦੇ ਵਿੱਚ ਜਿਹੜਾ ਸੈਕਟਰੀ ਆਫ ਸਟੇਟ ਸੀ ਟਰੰਪ ਦਾ ਮਾਈਕ ਪੋਂਪੀਓ, ਉਸ ਦੇ ਉੱਤੇ ਵੀ ਜਿਹੜੀ ਹੈ ਪਾਬੰਦੀ ਲਾ ਦਿੱਤੀ ਹੈ। ਸੋ ਚੀਨ ਨੇ ਤਾਂ ਦੱਸ ਦਿੱਤਾ ਵੀ ਚੀਨ ਕੀ ਲਾਈਨ ਲਏਗਾ, ਕਿਉਂਕਿ ਇਹ ਆਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ। ਸੋ ਉਹਨਾਂ ਨੇ ਐਨ ਮੌਕੇ ਦੇ ਉੱਤੇ ਇਹ ਸਟੈਪ ਲਿਆ, ਅਖੀਰ ਤੱਕ ਉਹ ਵੀ ਦੇਖਦੇ ਰਹੇ ਵੀ ਇਹ ਐਂਡ ਹੋ ਜਾਏ, ਕਿਉਂਕਿ ਉਹਨਾਂ ਨੂੰ ਇਸ ਵੀ ਜਾਂਦੇ ਜਾਂਦੇ ਕੋਈ ਹੋਰ ਸ਼ਰਾਰਤ ਨਾ ਕਰ ਜਾਏ। ਸੋ ਉਹਨਾਂ ਨੇ ਆਪਣੀ ਇਹ ਲਾਈਨ ਲਈ। ਦੂਸਰੀਆਂ ਜਿਹੜੀਆਂ ਨੀਤੀਆਂ ਮਿਡਲ ਈਸਟ ਦੇ ਹਵਾਲੇ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਨੇ, ਜਿਵੇਂ ਇਹ ਗੱਲ ਸਾਹਮਣੇ ਆਈ ਹੈ, ਟਰੰਪ ਐਡਮਿਨਿਸਟ੍ਰੇਸ਼ਨ ਨੇ ਤੈਲ ਅਵੀਵ ਜਿੱਥੇ ਹੁਣ ਅਮਰੀਕਾ ਦੀ ਐਮਬੈਸੀ ਹੈ ਉੱਥੋਂ ਚੁੱਕ ਕੇ ਜੈਰੂਸ਼ਲਮ 'ਚ ਲੈ ਗਏ ਸੀ। ਔਰ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਅਸੀਂ ਉਵੇਂ ਹੀ ਰੱਖਾਂਗੇ, ਕਿ ਵੀ ਅਸੀਂ ਉਸ ਪਾਲਿਸੀ ਨੂੰ ਨਹੀਂ ਬਦਲਾਂਗੇ। ਸੋ ਜ਼ਾਹਰ ਹੈ ਕਿ ਵੀ ਇਸੇ ਤਰੀਕੇ ਨਾਲ ਹੁਣ ਇਹ ਤਾਂ ਕਿਹਾ ਜਾ ਰਿਹਾ ਕਿ ਵੀ ਜਿਹੜੀ ਈਰਾਨ ਦੇ ਨਾਲ ਡੀਲ ਸੀ, ਨਿਊਕਲੀਅਰ ਡੀਲ, ਜਿਹਨੂੰ ਅੰਡੂ ਕੀਤਾ ਟਰੰਪ ਨੇ, ਉਹ ਬਾਈਡਨ ਐਡਮਿਨਿਸਟ੍ਰੇਸ਼ਨ ਵਾਪਸ ਰੀਸਟੋਰ ਕਰੇਗਾ। ਬਟ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਕਿ ਵੀ ਵਿਲ ਕੰਸਲਟ ਇਜ਼ਰਾਈਲ ਆਲਸੋ। ਸੋ ਹੁਣ ਜੈਰੂਸ਼ਲਮ 'ਚ ਵੀ ਰਾਜਧਾਨੀ ਰਹਿਣ ਦੇਣਾ, ਔਰ ਈਵਨ ਈਰਾਨ ਦੇ ਮੁੱਦੇ ਤੇ ਇਜ਼ਰਾਈਲ ਤਾਂ ਦੇਖ ਰਿਹਾ ਵੀ ਈਰਾਨ ਗਰੋਇੰਗ ਪਾਵਰ ਹੈ, ਉਹਨਾਂ ਦਾ ਵੱਸ ਚੱਲੇ, ਉਹ ਤਾਂ ਮਿਜ਼ਾਈਲਾਂ ਮਾਰ ਕੇ ਉਹਨਾਂ ਦਾ ਉਹੀ ਜਿਹੜਾ ਸਮਾਪਤੀ ਕਰ ਦੇਣ ਉਹਨਾਂ ਦੇ ਨਿਊਕਲੀਅਰ ਪ੍ਰੋਗਰਾਮ ਦੀ। ਪਰ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਇਜ਼ਰਾਈਲ ਨੂੰ ਭਰੋਸੇ 'ਚ ਲੈ ਕੇ ਕਰਨ ਦੀ ਗੱਲ ਕਰਦਾ, ਇਹਦਾ ਮਤਲਬ ਇਹ ਹੈ ਕਿ ਉਹਨਾਂ ਹੀ ਸ਼ਰਤਾਂ ਦੇ ਉੱਤੇ ਜਿਵੇਂ ਪਹਿਲਾਂ ਈਰਾਨ ਦੇ ਨਾਲ ਡੀਲ ਸੀ ਸ਼ਾਇਦ ਇਹ ਵੀ ਨਾ ਕਰਨ। ਔਰ ਇਸ ਸਾਰੇ ਦੇ ਨਾਲ ਗੱਲ ਚਾਈਨਾ ਦੇ ਹਵਾਲੇ ਨਾਲ। ਹਾਲਾਂ ਮੈਂ ਜਦੋਂ ਅੱਜ ਬਾਈਡਨ ਦੀ ਇਨੋਗ੍ਰੇਸ਼ਨ ਦੇ ਮੌਕੇ ਦੀ ਸਪੀਚ ਸੁਣ ਰਿਹਾ ਸੀ ਤਾਂ ਮੈਂ ਦੇਖ ਰਿਹਾ ਸੀ ਕਿ ਵੀ ਕੋਈ ਫੋਰਨ ਪਾਲਿਸੀ ਦੀ ਗੱਲ ਉਹਨਾਂ ਨੇ, ਅਮਰੀਕਨ ਚੈਲੰਜਸ ਦੀ ਗੱਲ, ਕਿਉਂਕਿ ਥੀਮ ਯੂਨਿਟੀ ਸੀ, ਸੋ ਐਂਟਾਈ ਚਾਈਨਾ ਲਾਈਨ ਕੋਈ ਨਹੀਂ ਆਈ। ਇਸਲਾਮਿਕ ਲਾਈਨ ਦੇ ਉੱਤੇ ਹਾਲਾਂ ਉਹਨਾਂ ਨੇ ਵਾਈਟ ਸੁਪਰੈਮੈਸਿਸ ਔਰ ਜਿਹੜੀ ਹੈ ਉਸ ਡੋਮੈਸਟਿਕ ਟੈਰਰਿਜ਼ਮ ਦੀ ਗੱਲ ਕੀਤੀ, ਈਵਨ ਕੋਈ ਹੋਰ ਇੰਟਰਨੈਸ਼ਨਲ ਲੈਵਲ ਦੀ ਗੱਲ ਨਹੀਂ ਕੀਤੀ। ਸੋ ਇੱਕ ਪੋਜ਼ਿਟਿਵ ਸਾਈਨ ਸੀ ਕਿ ਵੀ ਆਲਰੇਡੀ ਉਹ ਇੱਕ ਕਲੀਨ ਸਲੇਟ ਨਾਲ ਸ਼ੁਰੂ ਕਰਨਾ ਚਾਹੁੰਦੇ ਨੇ। ਪਰ ਜਦੋਂ ਅਸੀਂ ਉਹਨਾਂ ਦਾ ਜਿਹੜਾ ਨੋਮੀਨੀ ਹੈ ਸੈਕਟਰੀ ਆਫ ਸਟੇਟ ਦੇ ਲਈ ਐਂਟਨੀ ਬਲਿਨਕਨ, ਉਸ ਦੀ ਟੈਸਟੀਮਨੀ ਦੇਖਦੇ ਆ ਜਿਹੜਾ ਉਹ ਚੱਲ ਰਿਹਾ ਕਨਫਰਮੇਸ਼ਨ ਹੀਅਰਿੰਗ, ਸੋ ਉਹਦੇ 'ਚ ਸਾਨੂੰ ਨਜ਼ਰ ਆ ਰਿਹਾ ਕਿ ਕੋਈ ਚੀਨ ਦੇ ਹਵਾਲੇ ਨਾਲ ਕੋਈ ਲੰਬੀ ਚੌੜੀ ਚੇਂਜ ਨਹੀਂ ਹੋਏਗੀ। ਇੰਡੋ ਪੈਸੀਫਿਕ ਸਟ੍ਰੈਟਜੀ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ। ਔਰ ਇਸ ਸਾਰੇ ਦੇ ਨਾਲ ਨਾਲ ਜਿਸ ਅੰਦਾਜ਼ ਦੇ ਵਿੱਚ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਵੀ ਬਾਈਡਨ ਦਾ ਔਰ ਕਮਲਾ ਹੈਰਿਸ ਦਾ ਹਿਊਮਨ ਰਾਈਟਸ ਇਸ਼ੂਜ਼ 'ਤੇ ਬੋਲਣ ਦਾ ਰੈਕਰਡ ਹੈ। ਜਿਹੜੇ ਨੋਮੀਨੀ ਕੀਤੇ ਨੇ 20 ਦੇ ਕਰੀਬ ਇੰਡੀਅਨ ਮੂਲ ਦੇ ਲੋਕ ਜਿਹੜੇ ਇਸ ਐਡਮਿਨਿਸਟ੍ਰੇਸ਼ਨ 'ਚ ਆਏ, ਉਹਨਾਂ 'ਚ 2 ਕਸ਼ਮੀਰੀ ਬੀਬੀਆਂ ਨੇ, ਪਰ ਜ਼ਾਹਰ ਹੈ ਕਿ ਦੂਸਰੇ ਵੀ ਨੇ। ਔਰ ਇਸ ਸਾਰੇ 'ਚੋਂ ਜੋ ਕਸ਼ਮੀਰ 'ਚ ਭਾਰਤ ਨੇ ਕੀਤਾ, ਕਿ ਬਾਈਡਨ ਐਡਮਿਨਿਸਟ੍ਰੇਸ਼ਨ ਉਹਨਾਂ 'ਤੇ ਪ੍ਰਵੇਲ ਕਰੇਗਾ ਇੰਡੀਅਨ ਗਵਰਨਮੈਂਟ 'ਤੇ ਕਿ ਭਾਈ ਆਰਟੀਕਲ 370 ਜਿਹੜਾ ਉਹ ਰੀਸਟੋਰ ਕਰੋ? ਨਹੀਂ, ਬਿਲਕੁਲ ਨਹੀਂ। ਉਹ ਇਹੀ ਕਹਿਣਗੇ ਜੀ ਉਹ ਜੇ 2G ਹੈ ਉਹਨੂੰ 4G ਕਰ ਦਿਓ, ਉਹਨਾਂ ਨੂੰ ਕਰਨ ਦਿਓ, ਔਰ ਤੁਸੀਂ ਉਹਨਾਂ ਨੂੰ ਅਸੈਂਬਲੀ ਔਰ ਦੂਸਰੇ ਉਹਨਾਂ ਦੀਆਂ ਹੱਕ ਦਿਓ। ਔਰ ਇੰਡੀਆ ਵੀ ਕਹਿ ਰਿਹਾ ਦੇਖੋ ਜੀ ਅਸੀਂ ਤਾਂ ਡਿਸਟ੍ਰਿਕਟ ਜਿਹੜੇ ਡਿਵੈਲਪਮੈਂਟ ਬੋਰਡ ਨੇ ਉਹਨਾਂ ਦੀਆਂ ਇਲੈਕਸ਼ਨਾਂ ਵੀ ਕਰਾ ਦਿੱਤੀਆਂ, ਇੰਨੇ % ਲੋਕਾਂ ਨੇ ਪਾਰਟਿਸਿਪੇਟ ਕੀਤਾ, ਔਰ ਇਹ ਵੋ। ਸੋ ਨਾ ਤਾਂ ਉਸ ਮੁੱਦੇ 'ਤੇ ਕੋਈ ਚੇਂਜ ਹੋਏਗੀ, ਵੀਜ਼ਾ ਵੀ ਚਾਈਨਾ ਵੀ ਕੋਈ ਚੇਂਜ ਨਹੀਂ ਹੋਏਗੀ। ਔਰ ਮੈਂ ਜਿਹੜਾ ਉਸ ਸੈਕਟਰੀ ਆਫ ਸਟੇਟ ਡੈਜ਼ਿਗਨੇਟ ਬਲਿੰਕਨ ਨੇ ਇਹ ਕਿਹਾ ਕਿ ਜੀ ਜਿਹੜੀ ਇੰਡੀਆ ਹੈ ਇਹ ਬਾਈ ਪਾਰਟੀਸਨ ਸਕਸੈਸ ਸਟੋਰੀ ਹੈ, ਔਰ ਇਹ ਜਿਹੜੀਆਂ ਨੇ ਅਸੀਂ
he made it clear that strategic ties with India will remain strong, especially on the Indo-Pacific, and continuity in dealing with China's aggressive actions from the Trump administration. ਕਿ ਵੀ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਲਾਈਨ ਸੀ ਅਸੀਂ ਉਸ ਦੇ ਉੱਤੇ ਜਿਹੜਾ ਹੈ ਉਹਨੂੰ ਚੱਲਣ ਦੀ ਲਾਈਨ ਉਹਨਾਂ ਨੇ ਦਿੱਤੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਫਾਰਵਰਡ ਜਿਹੜੀ ਉਹਨਾਂ ਦੀ ਇੰਡੋ ਪੈਸੀਫਿਕ ਲਾਈਨ ਹੈ ਕਿ ਅਸੀਂ ਉਹਨੂੰ ਸ਼ੋਰ ਕਰਾਂਗੇ ਕਿ ਵੀ ਆਰ ਵਰਕਿੰਗ ਵਿਦ ਇੰਡੀਆ ਸੋ ਦੈਟ ਨੋ ਕੰਟਰੀ ਇਨ ਦਾ ਰੀਜਨ ਇਨਕਲੂਡਿੰਗ ਚਾਈਨਾ could challenge its sovereignty and also working with it on concerns that we share about terrorism. ਹੁਣ ਜਦੋਂ ਟੈਰਰਿਜ਼ਮ ਨਾਲ ਰਿਲੇਟਡ ਕੰਸਰਨ ਨੇ ਜ਼ਾਹਰ ਹੈ ਪਾਕਿਸਤਾਨ ਜਾਂ ਦੂਜੇ ਦਾ ਨਾਂ ਤਾਂ ਨਹੀਂ ਹੈ ਪਰ ਇੰਡੀਆ ਨੇ ਤਾਂ ਸਾਰਾ ਮੂਵ ਹੀ ਅਗੇਂਸਟ ਪਾਕਿਸਤਾਨ ਬਣਾਇਆ ਹੋਇਆ ਸੋ ਇਸ ਸਾਰੇ 'ਚੋਂ ਇਹ ਨਿਕਲਦਾ ਹੈ ਕਿ ਵੀ ਇਹ ਜਿਹੜੀ ਲਾਈਨ ਹੈ ਉੱਥੇ ਕੋਈ ਮੇਜਰ ਚੇਂਜ ਇਹਨਾਂ ਦੀ ਨਹੀਂ ਹੋਣੀ ਨਾਲ ਦੀ ਨਾਲ ਹੀ ਉਹਨਾਂ ਨੇ ਡਿਫੈਂਸ ਟਾਈਜ਼ ਵੁੱਡ ਬੀ ਕਲੋਜ਼ਰ ਡਿਊ ਟੂ ਚਾਈਨਾਜ਼ ਐਕਸ਼ਨਸ ਐਟ ਦਾ LAC ਐਂਡ ਕਿਲਿੰਗ ਆਫ ਇਹ ਤਾਂ ਉਹਨਾਂ ਦਾ ਮੀਡੀਆ ਵਾਲਿਆਂ ਦਾ ਆਪਣਾ ਰਿਸਪੌਂਸ ਹੈ ਹਾਂ ਸਿਰਫ ਇੱਕ ਗੱਲ ਦੇ ਉੱਤੇ ਜਦੋਂ ਕਿ ਹੁਣ ਭਾਰਤ ਜਿਹੜਾ ਹੈ ਉਹ S-400 ਮਿਸਲ ਸਿਸਟਮ ਲੈ ਰਿਹਾ ਹੈ ਰਸ਼ੀਆ ਤੋਂ ਔਰ ਇਸ ਬਾਰੇ ਔਰ ਉਹਦੇ 'ਚ ਉਹਨੇ ਇਹ ਕਾਮੈਂਟ ਕੀਤਾ ਕਿ ਵੀ ਜਿਹੜਾ ਇਹ ਅਸੀਂ ਦੇਖਾਂਗੇ ਕਿ ਵੀ ਜਿਹੜਾ that one of our strategic partners should be in line with one of our biggest competitors Russia is just not acceptable. ਸੋ ਉਹਦੇ 'ਤੇ ਥੋੜ੍ਹੀ ਬਹੁਤ ਇਹ ਰੁਕਾਵਟ ਖੜੀ ਕਰ ਸਕਦੇ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਅਦਰ ਦੈਨ ਦੈਟ ਕੋਈ ਬੇਸਿਕਲੀ ਚੇਂਜ ਹੋਏਗੀ ਔਰ ਇਸ ਸਾਰੇ ਦੇ ਨਾਲ ਨਾਲ ਈਵਨ ਜੇ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਦੇਖੀਏ ਹੁਣ ਜਿਹੜੀ ਪਾਕਿਸਤਾਨ ਦੀ ਮਦਦ ਲਈ ਟਰੰਪ ਐਡਮਿਨਿਸਟ੍ਰੇਸ਼ਨ ਨੇ ਔਰ ਤਾਲਿਬਾਨ ਦੇ ਨਾਲ ਪੀਸ ਡੀਲ ਸਟ੍ਰਾਈਕ ਕੀਤੀ ਹੁਣ ਉਹਦੇ ਥੱਲੇ ਆਲਰੇਡੀ ਜਿਹੜਾ ਇਹ ਸੀ ਕਿ ਵੀ ਟਰੰਪ ਐਂਡ ਤੱਕ ਉਸ ਦੇ ਉੱਤੇ ਜਿਹੜਾ ਉਹ ਅੜਿਆ ਰਿਹਾ ਕਿ ਭਾਈ ਨਹੀਂ ਉੱਥੋਂ ਕੱਢਣੀ ਹੈ ਫੌਜ ਪਰ ਜਦੋਂ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਗੱਲ ਆਈ ਇਹਨਾਂ ਨੇ ਇਸ ਕਿਸਮ ਦੀ ਅਪਰੋਚ ਲਈ ਹੈ ਕਿ ਵੀ ਉਸ ਡੀਲ ਨੂੰ ਉਹ ਰੀਵਿਜ਼ਿਟ ਕਰਨਗੇ ਰੀਵਿਜ਼ਿਟ ਦਾ ਮਤਲਬ ਇਹ ਹੈ ਕਿ ਵੀ ਇਸ ਤੋਂ ਮੁੱਕਰ ਵੀ ਸਕਦੇ ਨੇ ਔਰ ਜੇ ਇਵੇਂ ਹੁੰਦਾ ਔਰ ਜਿਹੜੀ ਇਸ ਵੇਲੇ ਅਸ਼ਰਫ ਗਨੀ ਔਰ ਅਬਦੁੱਲਾ ਦੀ ਹਕੂਮਤ ਹੈ ਅਫਗਾਨਿਸਤਾਨ 'ਚ ਉਹਨਾਂ ਨੇ ਨਾਲ ਦੀ ਨਾਲ ਹੀ ਇਸ ਸਿਗਨਲ ਨੂੰ ਚੁੱਕ ਲਿਆ ਔਰ ਜਿਹੜੇ ਉਹਨਾਂ ਨੇ ਉਸ ਸਮਝੌਤੇ ਦੇ ਤਹਿਤ ਤਾਲਿਬਾਨ ਦੇ ਪ੍ਰਿਜ਼ਨਰ ਰਿਲੀਜ਼ ਕਰਨੇ ਸੀ 5000 ਕੇ ਕਿੰਨੇ ਉਹਨਾਂ ਨੇ ਹੋਰ ਕਰਨੇ ਜਿਹੜੇ ਉਹਨਾਂ ਦੀ ਕੈਪਟੀਵਿਟੀ 'ਚ ਨੇ ਉਹ ਹਾਲ ਦੀ ਘੜੀ ਉਹਨਾਂ ਨੇ ਰੋਕ ਲਿਆ ਸੋ ਇਸ ਤੋਂ ਇਹ ਲੱਗਦਾ ਹੈ ਕਿ ਵੀ ਜੇ ਔਰ ਜੋ ਇੰਡੀਆ ਦਾ ਜ਼ੋਰ ਲੱਗਾ ਹੋਇਆ ਜਿਵੇਂ ਅਜੀਤ ਡੈਵਲ ਜਿਹੜਾ ਉਹਨਾਂ ਦਾ ਸਿਕਿਉਰਿਟੀ ਐਡਵਾਈਜ਼ਰ ਉੱਥੇ ਬੈਠਾ ਜਾ ਕੇ ਅਫਗਾਨਿਸਤਾਨ ਗਿਆ ਔਰ ਸਾਰਾ ਚੱਲ ਰਿਹਾ ਸੋ ਜਿਹੜਾ ਟਰੰਪ ਨੇ ਇੰਡੀਆ ਦਾ ਪ੍ਰੈਸ਼ਰ ਨਹੀਂ ਮੰਨਿਆ ਸੀ ਰਾਦਰ ਇੰਡੀਆ ਨੂੰ ਕੋਈ ਰੋਲ ਦੇਣ 'ਚ ਜਾਂ ਤਾਲਿਬਾਨ ਨਾਲ ਸਮਝੌਤਾ ਰੁਕਵਾਉਣ 'ਚ ਬਾਈਡਨ ਐਡਮਿਨਿਸਟ੍ਰੇਸ਼ਨ ਉਸ ਨੂੰ ਬੈਕ ਗੇਅਰ ਲਾ ਸਕਦਾ ਔਰ ਇਹ ਜਿਹੜਾ ਐਂਟਨੀ ਬਲਿੰਕਨ ਸੈਕਟਰੀ ਆਫ ਸਟੇਟ ਦਾ ਉਹਦੇ 'ਚ ਇਹ ਕਹਿਣਾ ਕਿ ਜੀ ਇੰਡੀਆ ਦਾ ਕੰਸਰਨ ਚਾਈਨਾ ਦੇ ਨਾਲ ਉਹਨਾਂ ਦੀ ਸੋਵਰਨਿਟੀ ਐਂਡ ਟੈਰਰਿਜ਼ਮ ਤਾਂ ਚਾਈਨਾ ਨਾਲ ਨਹੀਂ ਹੈ ਸੋ ਉਹ ਪਾਕਿਸਤਾਨ ਦੇ ਹਵਾਲੇ ਨਾਲ ਹੈ ਸੋ ਔਰ ਇੱਕ ਖਬਰ ਜਿਹੜੀ ਕਿ ਪਾਕਿਸਤਾਨੀ ਇੱਕ ਸੀਜ਼ਨਡ ਜਰਨਲਿਸਟ ਹੈ ਉਹਨੇ ਇਹ ਕਹਿਣ ਦੀ ਕੋਸ਼ਿਸ਼ ਵੀ ਕੀਤੀ ਕਿ ਭਾਈ ਕ੍ਰੈਡੀਬਲ ਇਨਫੋਰਮੇਸ਼ਨ ਹੈ ਕਿ ਅਮਰੀਕਾ ਔਰ ਬਾਈਡਨ ਦੇ ਵਿਚਲੇ ਔਰ ਇੱਕ ਜਿਹੜਾ ਬਰਾਦਰ ਮੁਲਕ ਹੀ ਕਹਿੰਦੇ ਨੇ ਮੋਸਟ ਲਾਈਕਲੀ ਸਾਊਦੀ ਅਰੇਬੀਆ ਵਾਲੇ ਇਸ਼ਾਰਾ ਸੀ ਕਿ ਬਈ ਉਹ ਈਵਨ ਇਮਰਾਨ ਖਾਨ ਦਾ ਤਖਤਾ ਵੀ ਪਲਟ ਸਕਦੇ ਨੇ ਫਰਵਰੀ ਤੱਕ ਪਹੁੰਚਦੇ ਆ ਕਿਉਂਕਿ ਇਹ ਅਮਰੀਕਾ ਜਾਂ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਵੀ ਪਹਿਲ ਹੋਏਗੀ ਕਿ ਇਹ ਜਿਹੜਾ ਸੀ ਪੈਕ ਹੈ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਜਿਹੜਾ ਅਲਟੀਮੇਟਲੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਆਧਾਰ ਬਣਦਾ ਧੁਰਾ ਬਣਦਾ ਇਹਨੂੰ ਕਿਵੇਂ ਰੋਕਿਆ ਜਾਏ ਔਰ ਇਮਰਾਨ ਖਾਨ ਜ਼ਾਹਰਾ ਤੌਰ ਦੇ ਉੱਤੇ ਫੋਰਨ ਪਾਲਿਸੀ 'ਚ ਉਹਨੇ ਕਿਸੇ ਦਾ ਪ੍ਰੈਸ਼ਰ ਤਾਂ ਨਹੀਂ ਮੰਨਿਆ ਹੈ ਉਹਨੇ ਅਮਰੀਕਾ 'ਚ ਆ ਕੇ ਵੀ ਮੈਂ 2-3 ਦਿਨ ਪਹਿਲਾਂ ਹੀ ਉਹਨਾਂ ਦੀ ਜਿਹੜੀ ਇੰਸਟੀਚਿਊਟ ਆਫ ਪੀਸ ਸਟੱਡੀਜ਼ ਦੇ ਵਿੱਚ ਉਹਨਾਂ ਦਾ ਇਮਰਾਨ ਖਾਨ ਦਾ ਲੈਕਚਰ ਸੀ ਜਦੋਂ ਉਹ ਵਾਸ਼ਿੰਗਟਨ DC ਆਏ ਤੇ ਉਹਦੇ 'ਚ ਉਹਨਾਂ ਨੇ ਕਨਕਲੂਜਨ ਜਦੋਂ ਹੁੰਦਾ ਇਹ ਪੁੱਛਿਆ ਕਿ ਵੀ ਕੀ ਹੈ ਉਹਨੇ ਕਿਹਾ ਜੀ ਅਸੀਂ ਅਮਰੀਕਾ ਨਾਲ ਸੰਬੰਧ ਰੱਖਣਾ ਚਾਹੁੰਦੇ ਹਾਂ ਚੰਗੇ ਪਰ ਇੱਕ ਕਲਾਇੰਟ ਬਣ ਕੇ ਨਹੀਂ ਬਰਾਬਰ ਦੇ ਆਨਰ ਐਂਡ ਡਿਗਨਿਟੀ ਉਹਨਾਂ ਨੇ ਕਿਹਾ ਦੋਸਤਾਂ ਦੇ ਸੰਬੰਧ ਜੇ ਇੱਕ ਦੋਸਤ ਅਮੀਰ ਹੈ ਇੱਕ ਮਾੜਾ ਹੈ ਤੇ ਮਾੜੇ ਨੂੰ ਅਮੀਰ ਸਮਝੇ ਕਿ ਵੀ ਤੂੰ ਮੇਰੇ ਹੁਕਮ ਤੇ ਇਵੇਂ ਨਹੀਂ ਹੋਏਗਾ ਇਟ ਵਿਲ ਬੀ ਐਜ਼ ਇਕੁਅਲਸ ਸੋ ਮੈਂ ਸਮਝਦਾ ਵੀ ਇਹ ਜਿਹੜੀ ਸੈਲਫ ਰਿਸਪੈਕਟਿਵ ਲਾਈਨ ਹੈ ਇਸ ਪਾਲਿਸੀ ਦੀ ਔਰ ਇਹਦੇ ਨਾਲ ਹੀ ਈਵਨ ਪਹਿਲੇ ਦਿਨ ਤੋਂ ਇਮਰਾਨ ਖਾਨ ਹੋਰਾਂ ਦੀ ਲਾਈਨ ਜਦੋਂ ਅਮਰੀਕਾ ਨੇ
ਉੱਥੇ ਫੌਜ ਦੇ ਰਾਹੀਂ ਤਾਲਿਬਾਨ, ਉਹਨਾਂ ਨੇ ਕਿਹਾ ਜੀ ਇਹ ਪੋਲੀਟੀਕਲ ਇਸ਼ੂ ਹੈ ਔਰ ਇਹ ਤੁਸੀਂ ਇਹਨੂੰ ਮੈਂ ਪਠਾਨ ਹੈ, ਮੈਨੂੰ ਪਤਾ ਹੈ ਤੁਸੀਂ ਇਹ ਜ਼ੋਰ ਤਾਕਤ ਨਾਲ ਕਹੋ ਵੀ ਇਵੇਂ ਨਹੀਂ ਹੱਲ ਹੋਊਗਾ, ਔਰ ਅਲਟੀਮੇਟਲੀ ਉਹੀ ਹੋਇਆ, ਤਾਲਿਬਾਨ ਨਾਲ ਗੱਲਬਾਤ ਹੀ ਕਰਨੀ ਪਈ। ਪਰ ਜ਼ਾਹਿਰ ਹੈ ਕਿ ਵੀ ਇਸ ਕਿਸਮ ਦਾ ਪ੍ਰੈਸ਼ਰ ਉਹ ਨਹੀਂ ਮੰਨਣਗੇ ਔਰ ਇਹ ਅਮਰੀਕਾ ਜੇ ਚਾਈਨਾ ਦੇ ਨਾਲ ਹੌਸਟਿਲਿਟੀ ਦੀ ਲਾਈਨ ਬਾਈਡਨ ਐਡਮਿਨਿਸਟ੍ਰੇਸ਼ਨ ਉਸੇ ਲਾਈਨ ਤੇ ਹੀ ਰੱਖੇਗਾ ਜਿਹਦੀਆਂ ਪੋਸੀਬਿਲਿਟੀਜ਼ ਹੀ ਨਹੀਂ ਨਜ਼ਰ ਆ ਰਿਹਾ, ਤੇ ਫਿਰ ਉਹ ਇਮਰਾਨ ਖਾਨ ਨੂੰ ਵੀ ਕਹਿਣਗੇ ਕਿ ਭਾਈ ਜਾਂ ਚਾਈਨਾ ਵੱਲ ਝੁਕੋ ਜਾਂ ਸਾਡੇ ਵੱਲ। ਸੋ ਮੈਨੂੰ ਇਹ ਲੱਗਦਾ ਹੈ ਵੀ ਸਾਡੇ ਖਿੱਤੇ ਦੇ ਵਿੱਚ ਕੋਈ ਬਹੁਤ ਲੰਬਾ ਚੌੜਾ ਫਰਕ ਜਿਹੜਾ ਹੈ ਉਹ ਨਹੀਂ ਪਏਗਾ ਚੇਂਜ ਆਫ ਪਾਲਿਸੀ ਦਾ, ਲੇਕਿਨ ਲੈਟ ਵੀ ਹੋਪ ਕਿ ਵੀ ਇਸ ਸਾਰੇ ਚੋਂ ਬਾਕੀ ਤਾਂ ਹਰ ਇੱਕ ਦੇ ਜਿਵੇਂ ਹੁੰਦਾ ਹੈ ਕਿ ਵੀ ਦੇਰ ਆਰ ਨੋ ਪਰਮਾਨੈਂਟ ਫਰੈਂਡਸ ਔਰ ਫੋਜ਼, ਓਨਲੀ ਪਰਮਾਨੈਂਟ ਆਰ ਇੰਟਰਸਟ। ਸੋ ਹਿੱਤਾਂ ਦੇ ਨਾਲ ਜੁੜੀ ਹੋਈ ਗੱਲ ਹੈ। ਸੋ ਇਸ ਵੇਲੇ ਅਮਰੀਕਾ ਦੇ ਹਿੱਤ ਚੀਨ ਦਾ ਵਿਰੋਧ ਕਰਨ, ਇਕਨੋਮਿਕਲ ਉਸ ਕੋਰੀਡੋਰ ਨੂੰ ਔਰ ਉਸ ਲਾਈਨ ਨੂੰ ਬੰਦ ਕਰਾਉਣ 'ਚ ਹੈ, ਔਰ ਇਸ ਲਈ ਫਿਰ ਭਾਰਤ ਇੱਕ ਮੋਹਰੇ ਦੇ ਤੌਰ ਤੇ ਟਰੰਪ ਨੇ ਵੀ ਯੂਜ਼ ਕੀਤਾ ਔਰ ਇਹ ਵੀ ਕਰਨਗੇ ਬਾਈਡਨ ਐਡਮਿਨਿਸਟ੍ਰੇਸ਼ਨ ਵੀ। ਨੋ ਡਾਊਟ ਨਹੀਂ ਜਰਾ ਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੱਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।